ਅੰਮ੍ਰਿਤਸਰ ਦਾ ਰੁਖ ਕਰਕੇ ਮਿੰਟੂ ਜੀ, ਜਿੱਥੇ ਪੁਲਿਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਹਿੰਦੇ। ਜੀ ਜੀ, ਤੁਸੀਂ ਪ੍ਰੈਸ ਨੋਟ ਦਾ ਜ਼ਿਕਰ ਕੀਤਾ, ਪ੍ਰੈਸ ਤੇ ਲੋਟ ਹੀ ਹੋਈ ਪਈ ਹੈ ਨਾ ਸਰਕਾਰ ਦੇ। ਜੀ ਬਿਲਕੁਲ ਸਹੀ, ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ। ਦੇਖੋ ਗੱਲ ਇਹ ਆ ਕਿ ਜਿਹੜਾ ਇਹ ਮਸਲਾ ਹੈਗਾ ਨਾ ਜੀ, ਇਹ ਥੋੜਾ ਜਿਹਾ ਕਹਿ ਲਓ ਕਿ ਵਾਵਾ ਹੀ ਮੇਰੇ ਖਿਆਲ ਦੇ ਨਾਲ ਕਹਿ ਲਓ ਕਿ ਚਿੰਤਾ ਵਾਲਾ ਸਬੱਬ ਆ। ਚਿੰਤਾ ਵਾਲਾ ਸਬੱਬ ਇਉਂ ਆ ਕਿ ਜਿਸ ਪੰਜਾਬ ਪੁਲਿਸ ਦੀ ਜਿਹੜੀ ਇੰਟੈਲੀਜੈਂਸੀ ਦੀ ਇੱਕ ਏਜੰਸੀ ਹੁੰਦੀ ਹੈ, ਮਤਲਬ CID ਜਾਂ ਇੰਟੈਲੀਜੈਂਸੀ, ਬਹੁਤ ਹੱਦ ਤੱਕ ਕਹਿ ਲਈਏ ਕਿ ਕਿਸੇ ਵੀ ਸੂਬੇ ਦੀ ਲਾ ਜਾਂ ਕਾਨੂੰਨ ਇਹਨਾਂ ਚੀਜ਼ਾਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ, ਲਾਅ ਐਂਡ ਆਰਡਰ ਦੇ ਮੁੱਦੇ ਤੇ ਇਹਨਾਂ ਦੀ ਤੇ ਉੱਥੇ ਤੁਸੀਂ ਵੇਖਿਆ ਹੀ ਹੈ ਨਾ ਕਿ ਇੰਟੈਲੀਜੈਂਸੀ ਹੈਡਕੁਆਟਰ ਤੇ ਹਮਲਾ ਹੋ ਗਿਆ ਸੀ। ਹੁਣ ਅੱਜ ਕੀ ਹੈ ਕਿ ਪੰਜਾਬ ਪੁਲਿਸ ਦੀ ਗੱਡੀ ਦੇ ਵਿੱਚ ਕਹਿੰਦੇ ਕਿ ਕਥਿਤ ਤੌਰ ਤੇ ਬੰਬ ਰੱਖਣ ਦਾ ਯਤਨ ਕੀਤਾ ਗਿਆ। ਰਣਜੀਤ ਐਵੀਨਿਊ ਦੀ ਇਹ ਗੱਲ ਆ, ਨਕਾਬਪੋਸ਼ ਜਿਹੜੇ ਜੇ ਕੋਈ ਪੁਲਿਸ ਦੀ ਗੱਡੀ ਦੇ ਵਿੱਚ ਆਉਂਦੇ ਆ, ਥੱਲੇ ਬੰਬ ਫਿੱਟ ਕਰਦੇ, CCTV ਕੈਮਰੇ ਚ ਕਹਿੰਦੇ ਆ ਕਿ ਫੋਟੋਆਂ ਜਿਹੜੀਆਂ ਕੈਦ ਹੋ ਗਈਆਂ। ਇਹ ਸਾਰਾ ਕੁਛ ਆ। ਹੁਣ ਕਹਿੰਦੇ ਆ ਕਿ ਸਬ ਇੰਸਪੈਕਟਰ ਕੋਈ ਦਿਲਬਾਗ ਸਿੰਘ ਸੀ ਤੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ 15 ਅਗਸਤ ਦੀ ਡਿਊਟੀ ਲੱਗਦੀ ਹੈ ਤੇ ਉਸਦੇ ਪਿਤਾ ਸਵੇਰੇ ਘਰ ਤੋਂ ਜਲਦੀ ਨਿਕਲ ਜਾਂਦੇ। ਗੱਡੀ ਜਿਹੜੀ ਹੈ CI ਸਟਾਫ ਵਿੱਚ ਜਿਹੜੇ ਸਬ ਇੰਸਪੈਕਟਰ ਨੇ ਦਿਲਬਾਗ ਸਿੰਘ, ਉਹਨਾਂ ਦੀ ਹੈ। ਤੇ ਉਹਨਾਂ ਦੇ ਸੁਪੁੱਤਰ ਕੀ ਕਹਿ ਰਹੇ ਆ ਕਿ 15 ਅਗਸਤ ਦੀ ਡਿਊਟੀ ਲੱਗਦੀ ਹੈ ਤਾਂ ਉਸਦੇ ਪਿਤਾ ਸਵੇਰੇ ਘਰ ਤੋਂ ਜਲਦੀ ਨਿਕਲ ਜਾਂਦੇ ਆ। ਅੱਜ ਉਹਨਾਂ ਦੀ ਆਪਣੀ ਡਿਊਟੀ ਤੇ ਮਤਲਬ ਕਿ ਥੋੜਾ ਪਛੜ ਕੇ ਜਾਣਾ ਸੀਗਾ ਤੇ ਅੱਜ ਜਦੋਂ ਉਹਨਾਂ ਦੀ ਗੱਡੀ ਧੋਣ ਵਾਲੇ ਮੁੰਡੇ ਘਰ ਆਏ ਤਾਂ ਉਹਨਾਂ ਵੇਖਿਆ ਕਿ ਗੱਡੀ ਥੱਲੇ ਲੋਹੇ ਦਾ ਬਕਸਾ ਪਿਆ। ਜੀ 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 ਜੀ। ਉਹਨਾਂ ਨੇ ਬਕਸੇ ਨੂੰ ਚੁੱਕ ਕੇ ਦੀਵਾਰ ਤੇ ਰੱਖ ਦਿੱਤਾ ਤੇ ਜਦੋਂ CCTV ਕੈਮਰੇ ਚੈੱਕ ਕੀਤੇ ਤੇ ਉੱਥੇ ਪਤਾ ਲੱਗਿਆ ਵੀ ਕੋਈ ਉਹ ਧਰ ਰਿਹਾ ਉਹਨੂੰ। ਵੇਖੋ ਇਹ ਗੱਲ ਜਿਹੜੀ ਆ ਥੋੜੀ ਪੰਜਾਬ ਪੁਲਿਸ ਨੂੰ ਦੇਖਣੀ ਪਵੇਗੀ, ਸੋਚਣੀ ਪਵੇਗੀ ਕਿ ਇਹ ਪੁਲਿਸ ਵਾਲਿਆਂ ਦੀ ਗੱਡੀ ਥੱਲੇ ਆ ਕੇ ਕੋਈ ਬੰਬ ਰੱਖਿਆ ਜਾਂਦਾ ਹੈ। ਵੈਸੇ ਤੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਅੰਬਾਨੀ ਦੇ ਘਰ ਦੇ ਵਿੱਚ ਇਸੇ ਤਰ੍ਹਾਂ ਉਹ ਛੜਾਂ ਫੜੀਆਂ ਗਈਆਂ ਸੀ ਜੈਟ ਏਅਰਲਾਈਨਸ ਦੀਆਂ ਸ਼ਾਇਦ, ਤਾਂ ਉਹ ਮਾਮਲਾ ਤੁਰਦਾ ਤੁਰਦਾ ਪੁਲਿਸ ਤੱਕ ਹੀ ਪਹੁੰਚ ਗਿਆ ਸੀਗਾ। ਉਹਦੇ ਵਿੱਚ ਫਿਰ ਗਾਂ ਉਹ ਵਗੇ ਫੜਿਆ ਗਿਆ ਸੀਗਾ। ਸੋ ਇਹ ਕਹਿਣ ਦਾ ਮਤਲਬ ਇਹ ਆ ਕਿ ਪਹਿਲਾਂ ਹੁਣ ਕਾਹਲੀ ਨਾ ਕਰਨ, ਇਹ ਫਲਾਣਾ ਜੀ ਧਮਕਾਣਾ, ਵੈਸੇ ਵੀ ਇਹਨਾਂ ਦਾ ਪੇਚਾ ਪਿਆ ਖਲੋਤਾ। ਇਹ ਕਹਿੰਦੇ ਜੀ ਅਸੀਂ ਇੱਥੋਂ ਅੱਤਵਾਦੀ ਫੜ ਲਏ ਨੇ ਤੇ ਆਹ ਫਲਾਣਾ ਗੈਂਗਸਟਰ ਇਹ ਸਾਰਾ ਮੈਡਿਊਲ ਚਲਾ ਰਿਹਾ ਸੀ। ਉਹ ਕਹਿੰਦਾ ਕਿ ਸਾਡੇ ਬੰਦੇ ਜਿਹੜੇ ਪਿਸਤੌਲ ਨਾਲ ਜ਼ਰੂਰ ਫੜੇਗਾ, ਕੋਈ ਗ੍ਰਨੇਡ ਨਹੀਂ ਹੈਗਾ, ਐਵੇਂ ਨਾ ਮਾਰੀ ਜਾਓ ਅੱਠੋ ਅੱਠ ਤੇ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਸੱਚੀ ਅੱਤਵਾਦੀ ਬਣ ਜਾਈਏ, ਸਾਨੂੰ ਇੱਥੇ ਹੀ ਰਹਿਣ ਦਿਓ। ਤਾਂ ਇਹ ਕਹਾਣੀ ਜਿਹੜੀ ਆ ਹੁਣ ਪਤਾ ਨਹੀਂ ਕਿੱਧਰ ਤੁਰੇਗੀ ਹਾਲ ਦੀ ਘੜੀ। ਵੀ ਮਤਲਬ ਕਿ ਹੁਣ ਜਿਹੜੇ ਸਾਡੇ ਇੱਥੇ ਮੀਡੀਆ ਵਾਲੇ ਉਹ ਤੇ ਇੱਕ ਪਾਸੜ ਗੱਲ ਕਰ ਦਿੰਦੇ ਨੇ ਕਿ ਅੱਤਵਾਦੀ ਐ ਕਰਕੇ ਜੀ ਉਹ ਕਰਕੇ, ਤਾਂ ਹਾਲੇ ਇਨਵੈਸਟੀਗੇਸ਼ਨ ਦਾ ਵਿਸ਼ਾ ਕਿ ਕੀ ਉਹਦੇ ਚ ਮਤਲਬ ਕਿ ਕੋਈ ਗੋਲਾ ਬਰੂਦ ਕਿਸ ਕਿਸਮ ਦਾ, ਕੋਈ ਕਹੀ ਜਾਂਦਾ IED ਹੈ ਜੀ, ਫਲਾਂ ਟਮਕਾ। ਹਾਲੇ ਜਦੋਂ ਸਾਰੀ ਫੋਰੈਂਸਿਕ ਜਾਂਚ ਪੜਤਾਲ ਪੂਰੀ ਹੋ ਜਾਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਇਹ ਵਾਕਈ ਵਿਸਫੋਟਕ ਹੈ ਕੋਈ, ਤੇ ਜੇ ਵਿਸਫੋਟਕ ਹੈ ਤਾਂ ਕਿਸਨੇ ਰੱਖਿਆ ਹੈ, ਕਿਸਨੇ ਰੱਖਿਆ। ਸੋ ਦੇਖਦੇ ਆ, ਪਰ ਵਾਕਿਆ ਹੀ ਪੰਜਾਬ ਪੁਲਿਸ ਵਾਸਤੇ ਕਾਫੀ ਗੰਭੀਰ ਮਸਲਾ, ਕਿਉਂਕਿ ਪੁਲਿਸ ਨੂੰ ਤੁਸੀਂ ਜੇ ਦੇਖੋਗੇ ਤਾਂ ਕੁਝ ਸਮੇਂ ਤੋਂ ਥ੍ਰੈਟ ਵੀ ਕੀਤਾ ਜਾ ਰਿਹਾ ਹੈ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਜਿਹੜੇ ਹੈਗੇ ਨੇ ਗਰੋਹਬਾਜ਼ ਜਾਂ ਭਗੌੜੇ ਉਹ ਕਾਲ ਕਰਕੇ ਧਮਕਾਉਂਦੇ ਵੀ ਆ। ਤਾਂ ਕੀ ਕੁਝ ਐਸਾ ਮਸਲਾ ਤਾਂ ਨਹੀਂ, ਕਿਉਂਕਿ CI ਸਟਾਫ ਜਿਹੜਾ ਹੁੰਦਾ ਨਾ ਕਿਸੇ ਵੀ ਸ਼ਹਿਰ ਦਾ, ਔਰ ਅੰਮ੍ਰਿਤਸਰ ਦਾ ਤਾਂ ਜੇ ਤੁਸੀਂ ਦੇਖੋਗੇ ਪੁਲਿਸ ਦਾ ਤਾਣਾ ਬਾਣਾ ਹੀ ਕੁਛ ਇਸ ਤਰ੍ਹਾਂ ਦਾ ਹੈ। ਬੜਾ ਵੱਡਾ ਸ਼ਹਿਰ ਆ, ਕ੍ਰਾਈਮ ਬਹੁਤ ਹੁੰਦਾ ਹੈ, ਉੱਥੇ ਪੁਲਿਸ ਦੇ ਟੋਲੇ ਬਹੁਤ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੁਣ ਇਸ ਐਂਗਲ ਤੋਂ ਵੀ ਵੇਖ ਲੈਣਾ ਚਾਹੀਦਾ ਹੈ ਕਿ ਜੋ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੂੰ ਧਮਕੀਆਂ ਵਗੈਰਾ ਮਿਲਦੀਆਂ, ਕਿਤੇ ਉਹਦਾ ਪਾਰਟ ਤਾਂ ਨਹੀਂ ਹੈ। ਜੇ ਉਹਦਾ ਪਾਰਟ ਆ ਤਾਂ ਫਿਰ ਉਹ ਵੀ ਮਾਮਲਾ ਜਿਹੜਾ ਉਹ ਘੱਟ ਖਤਰਨਾਕ ਨਹੀਂ ਹੈ, ਉਹ ਵੀ ਬਹੁਤ ਖਤਰਨਾਕ ਆ ਕਿ ਉਹ ਇਹਨਾਂ ਨੂੰ ਫੋਲੋ ਕਰਦੇ ਕਰਦੇ ਜਿਵੇਂ CI ਸਟਾਫ ਦਾ ਵਾਹ ਪੈਂਦਾ ਰਹਿੰਦਾ ਇਹੋ ਜਿਹੇ ਮੁੰਡਿਆਂ ਨੂੰ, ਤਾਂ ਉਹ ਕਿੱਥੋਂ ਤੱਕ ਪਹੁੰਚਦੇ ਨੇ, ਇਹ ਵੇਖਣ ਵਾਲੀ ਗੱਲ ਹੈ। ਜੀ ਜੀ ਜੀ।